ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦਸਾਂਝ ਜੀ, ਜੋ ਕਿ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਲਾਈਨ ਤੇ। ਸੁਸ਼ੀਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਹਾਂ, ਬਹੁਤ ਬਹੁਤ ਮਿਹਰਬਾਨੀ। ਨਾਲ ਦੀ ਨਾਲ ਹੀ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਮੈਂ ਚੰਡੀਗੜ੍ਹ ਸਟੂਡੀਓ ਤੋਂ ਤੇ ਕੈਲੀਫੋਰਨੀਆ 'ਚ ਮੇਰੇ ਨਾਲ ਨੇ ਰਾਜ ਜੀ, ਤੇ ਸਾਡੇ ਸਾਰੇ ਸਰੋਤੇ ਸੁਣਦੇ ਨੇ ਸਾਡਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਸੀਂ ਰੋਜ਼ ਤੋਂ ਖਬਰਾਂ ਸੁਣਦੇ ਹੋ, ਪਰ ਖਬਰ ਤੇ ਨਜ਼ਰ 'ਚ ਅਸੀਂ ਕੁਝ ਵਿਸ਼ੇਸ਼ ਚਰਚਾ ਥੋੜ੍ਹੀ ਵਿਸਥਾਰ ਨਾਲ ਕਰਿਆ ਕਰਦੇ ਹਾਂ। ਰੋਜ਼ ਹੀ ਕੁਝ ਨਾ ਕੁਝ ਸਿਆਸੀ ਤੇ ਸਮਾਜਿਕ ਪਰਿਸਥਿਤੀਆਂ ਦੇ ਵਿੱਚ ਬਦਲਾਅ ਹੁੰਦਾ। ਬਦਲਾਅ ਕੁਦਰਤ ਦਾ ਵੀ ਤੇ ਵਿਗਿਆਨ ਦਾ ਵੀ ਨਿਯਮ ਹੈ ਜੀ। ਬਦਲਦੀਆਂ ਪਰਿਸਥਿਤੀਆਂ ਤੇ ਉੱਤੇ ਇੱਕ ਨਜ਼ਰ ਰੱਖਣਾ ਪੱਤਰਕਾਰਤਾ ਦਾ ਧਰਮ ਹੈ, ਤੇ ਉਹਦੇ ਵਿੱਚੋਂ ਲੱਭ ਕੇ ਕੁਝ ਉਹ ਚੀਜ਼ ਲੈ ਕੇ ਆਉਣੀ ਜਿਹੜੀ ਫੈਕਚੁਅਲੀ ਬਹੁਤ ਇੰਪੋਰਟੈਂਟ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨੀ ਸਾਡਾ ਫਰਜ਼ ਹੈ। ਸੋ ਖਬਰ ਤੇ ਨਜ਼ਰ 'ਚ ਅਸੀਂ ਸ਼ੁਰੂ ਕਰਾਂਗੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਸਪਾਂਸਰ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਉਹ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 4082722500, 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਚਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 4087227698, 4087227698 ਦੇ ਉੱਤੇ। ਅਤੇ ਸੁਸ਼ੀਲ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬੀਤੀ ਦਿਨੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ ਪੰਜਾਬ ਦੇ ਦੌਰੇ ਦੇ ਉੱਤੇ ਆਏ। ਇੱਕ ਦਿਨ ਕਹਿ ਸਕਦੇ ਵੀ ਉਹਨਾਂ ਦਾ ਦੌਰਾ ਸੀਗਾ, ਅਤੇ ਉਹਨਾਂ ਨੇ ਦਿਨ ਜਿਹੜਾ ਚੁਣਿਆ, ਜਿਹੜਾ ਸ਼ਹੀਦ ਭਗਤ ਸਿੰਘ, ਰਾਜਦੇਵ ਜਿਹੜੇ ਆ ਸੁਖਦੇਵ ਰਾਜਗੁਰੂ, ਉਹਨਾਂ ਦਾ ਦਿਨ ਜਿਹੜਾ ਉਹਨਾਂ ਨੇ ਚੁਣਿਆ। ਇੱਕ ਉਹ ਵਿਚਾਰਧਾਰਾ ਵਾਲੇ ਜਿਹੜੇ ਬੰਦੇ ਜਿਨ੍ਹਾਂ ਨੇ ਆਪਣੀ ਦੇਸ਼ ਨੂੰ ਜਿਹੜਾ ਜੀ ਆਜ਼ਾਦ ਕਰਾਉਣ ਦੇ ਲਈ ਆਪਣੀ ਜੀਵਨ ਜਿਹੜਾ ਆ ਉਹ ਬਲਿਦਾਨ 'ਤੇ ਲਾ ਦਿੱਤਾ, ਬਲਿਦਾਨ ਦਿੱਤਾ, ਛੋਟੀ ਉਮਰੇ ਉਹ ਲੰਘ ਗਏ, ਚਲੇ ਗਏ, ਸ਼ਹਾਦਤਾਂ ਦਿੱਤੀਆਂ ਉਹਨਾਂ ਨੇ। ਅਤੇ ਇੱਕ ਇਹਨਾਂ ਦੀ ਵਿਚਾਰਧਾਰਾ
ਜਿਹਦੇ ਵਿੱਚ ਹਿੰਦੂ ਹਿੰਦੀ ਹਿੰਦੁਸਤਾਨ ਇਕੱਲੀ ਜਿਹੜੀ ਚੀਜ਼ ਆਉਂਦੀ ਆ, ਇੱਕ ਪਾਸੜ ਜਿਹੜੀ ਆ ਚੀਜ਼ ਨਜ਼ਰ ਆਉਂਦੀ ਆ, ਕਿਸਾਨਾਂ ਦਾ ਵਿਰੋਧ ਜਿਹੜਾ ਹਰ ਜਗ੍ਹਾ ਦੇ ਉੱਤੇ ਨਜ਼ਰ ਆਉਂਦਾ ਆ। ਇਹ ਕਿਸ ਤਰੀਕੇ ਦਾ ਮਜ਼ਾਕ ਜਿਹੜਾ ਉਹ ਕਰਕੇ ਗਏ ਨੇ? ਦੇਖੋ, ਅਸੀਂ ਰੇਡੀਓ USA ਵੱਲੋਂ ਗੱਲਬਾਤ ਦਾ ਸਿਲਸਿਲਾ ਜਦੋਂ ਸ਼ੁਰੂ ਕਰ ਰਹੇ ਤੇ ਸਭ ਤੋਂ ਪਹਿਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਨੂੰ ਨਤਮਸਤਕ ਹੁੰਦੇ ਆ। ਕਿਉਂਕਿ ਸਾਡਾ ਇਹ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ 23 ਮਾਰਚ ਨੂੰ ਨਹੀਂ ਸੀ, ਅੱਜ ਹੈ। 23 ਮਾਰਚ ਲੰਘ ਗਈ, ਪਰ ਅਸੀਂ ਸਮਝਦੇ ਹਾਂ ਕਿ ਸ਼ਹਾਦਤਾਂ ਦੇਣ ਵਾਲਿਆਂ ਵਾਸਤੇ ਉਹਨਾਂ ਦੇ ਜਿਹੜੇ ਸੁਪਨੇ ਹੈ ਉਹਨਾਂ ਨੂੰ ਹਕੀਕਤ ਵਿੱਚ ਬਦਲਣ ਦੀਆਂ ਗੱਲਾਂ ਕਰਨ ਵਾਸਤੇ ਕਿਸੇ ਵਿਸ਼ੇਸ਼ ਦਿਨ ਦੀ ਜ਼ਰੂਰਤ ਨਹੀਂ ਹੁੰਦੀ। ਸਾਡੇ ਲਈ ਸਾਰੇ ਦਿਨ ਵਿਸ਼ੇਸ਼ ਨੇ। ਪ੍ਰੋਬਲਮ ਇੱਥੇ ਇਹ ਆ ਗਈ ਹੈ ਵੀ ਹਿਸਟੋਰੀਕਲੀ ਜਿੰਨੇ ਵੀ ਦਿਨ ਮਨਾਏ ਜਾਂਦੇ ਅੱਜ ਕੱਲ੍ਹ, ਚਾਹੇ ਉਹ ਮਿਥਿਹਾਸਕ ਦਿਨ ਨੇ ਚਾਹੇ ਇਤਿਹਾਸਕ ਦਿਨ ਨੇ, ਭਾਰਤ ਦੇ ਵਿੱਚ ਖਾਸ ਤੌਰ ਤੇ, ਵੈਸੇ ਦੁਨੀਆ ਭਰ ਦੇ ਵਿੱਚ ਵੀ ਇਹ ਹੈ ਵੀ ਉਹ ਜਿਹੜੇ ਦਿਨ ਹੈ ਉਹ ਦਿਨ ਇੱਕ ਰਸਮ ਰਹਿ ਗਏ ਆ। 1 ਮਈ ਆ ਗਈ ਜੀ, ਤੁਸੀਂ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਉਣਾ। ਕੁਝ ਦੁਨੀਆ ਭਰ ਦੇ ਵਿੱਚ ਇਕੱਠ ਹੋ ਜਾਂਦੇ ਆ ਮਜ਼ਦੂਰਾਂ ਦੇ, ਦੁਨੀਆ ਭਰ ਦੇ ਮਜ਼ਦੂਰੋਂ ਇੱਕ ਹੋ ਜਿਹੜੇ ਨਾਅਰੇ ਲੱਗ ਜਾਂਦੇ ਆ, ਦੁਪਹਿਰਾਂ ਢਲ ਜਾਂਦੀਆਂ, ਸ਼ਾਮਾਂ ਪੈ ਜਾਂਦੀਆਂ ਤੇ ਮਜ਼ਦੂਰ ਦਿਹਾੜੇ ਦੀਆਂ ਗੱਲਾਂ ਖਤਮ ਹੋ ਜਾਂਦੀਆਂ, ਜਦਕਿ 365 ਦਿਨ ਮਜ਼ਦੂਰ ਦੇ ਹੁੰਦੇ ਆ। 8 ਮਾਰਚ ਆ ਜਾਂਦਾ ਜੀ, ਕੌਮਾਂਤਰੀ ਇਸਤਰੀ ਦਿਹਾੜੀ ਤੇ ਅਸੀਂ ਗੱਲਾਂ ਕਰ ਲੈਂਦੇ ਹਾਂ, ਇਸਤਰੀਆਂ ਦੇ ਹੱਕਾਂ ਦੀ ਗੱਲ ਕਰਦੇ ਆ। ਦੁਨੀਆ ਦੀ ਸਭ ਤੋਂ ਪੀੜਿਤ ਜਮਾਤ ਇਸ ਵੇਲੇ ਇਸਤਰੀ ਹੈ ਤੇ ਉਹਦਾ ਤਾਂ ਹਰ ਪਲ ਜਿਹੜਾ ਆ ਉਹਨੂੰ ਪੀੜਾ ਦੇਣ ਵਾਲਾ ਹੈ। ਪਰ ਅਸੀਂ 8 ਮਾਰਚ ਨੂੰ ਇੱਕ ਦਿਨ ਮਨਾ ਕੇ ਸਮਝ ਲੈਂਦੇ ਹਾਂ ਕਿ ਅਸੀਂ ਆਪਣਾ ਫਰਜ਼ ਪੂਰਾ ਕਰ ਲਿਆ, ਰਸਮ ਨਿਭਾਏ। ਏਦਾਂ ਹੀ ਸ਼ਹੀਦਾਂ ਦੇ ਦਿਨ ਹੈ। ਮਦਨ ਲਾਲ ਢੀਗਰਾ ਦਾ ਦਿਨ ਆ ਗਿਆ, ਉਹਨੂੰ ਯਾਦ ਕਰ ਲਿਆ। ਹੁਣ ਕੱਲ ਦੀ ਪਰਸੋਂ ਦੀ ਘਟਨਾ, ਜਦੋਂ 23 ਮਾਰਚ ਮਨਾਇਆ ਜਾ ਰਿਹਾ ਸੀ ਜੀ, ਉਹ ਕਿਸੇ ਪੇਂਟਰ ਨੇ ਗਲਤੀ ਦੇ ਨਾਲ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਨਾਲ ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਬਣਾ ਦਿੱਤੀ ਜੀ। ਹੁਣ ਉਹ 3 ਤਸਵੀਰਾਂ ਰੱਖਣੀਆਂ ਸੀ। ਉਹ ਜਦੋਂ ਰੱਖਣ ਲੱਗੇ ਅੰਮ੍ਰਿਤਸਰ ਦੇ ਵਿੱਚ ਤੇ ਕਿਸੇ ਨੇ ਕਿਹਾ ਕਿ ਦਿਨ ਤਾਂ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਹੋਰਾਂ ਦਾ ਹੈ, ਤੁਸੀਂ ਊਧਮ ਸਿੰਘ ਵੀ ਬਣਾ ਲੈਣਾ। ਉਸੇ ਵੇਲੇ ਉਹ ਚੱਕ ਕੇ ਤਸਵੀਰ ਜਿਹੜੀ ਆ ਉਹ ਖੂੰਜੇ ਚ ਸਿੱਟ ਦਿੱਤੀ ਗਈ, ਪੂਰੀ ਬੇਕਦਰੀ ਦੇ ਨਾਲ ਜੀ। ਮਤਲਬ ਊਧਮ ਸਿੰਘ ਦੀ ਮਹੱਤਤਾ ਊਧਮ ਸਿੰਘ ਦੇ ਸ਼ਹੀਦੀ ਦਿਨ ਤੇ ਹੈ ਜਾਂ ਉਹਦੇ ਜਨਮ ਦਿਨ ਤੇ। ਇਹਦੇ ਭਗਤ ਸਿੰਘ ਦੀ ਮਹੱਤਤਾ, ਰਾਜਗੁਰੂ ਤੇ ਸੁਖਦੇਵ ਦੀ ਮਹੱਤਤਾ ਉਹਦੇ ਜਨਮ ਦਿਨ ਤੇ ਜਾਂ ਉਹਦੇ ਸ਼ਹੀਦੀ ਦਿਨ ਤੇ। ਬਾਕੀ ਦਿਨਾਂ ਦੇ ਵਿੱਚ ਭਗਤ ਸਿੰਘ ਕੌਣ ਹੈ ਸਾਨੂੰ ਨਹੀਂ ਪਤਾ। ਬਾਕੀ ਦਿਨਾਂ ਚ ਭਗਤ ਸਿੰਘ ਜਿਹੜਾ ਆ ਉਹ ਟਰਾਲੀਆਂ ਦੇ ਪਿੱਛੇ ਮੁੱਛਾਂ ਨੂੰ ਉਤਾਰ ਦਿੰਦਾ, ਜਿੱਦਾਂ ਦਾ ਪੰਜਾਬ ਦਾ ਕਲਚਰ ਅਸੀਂ ਡਿਵੈਲਪ ਕਰ ਰਹੇ ਉੱਦਾਂ ਦਾ ਇੱਕ ਨੌਜਵਾਨ ਹੈ ਜਿਹਨੂੰ ਤੁਸੀਂ ਫੁਕਰਾ ਕਹਿ ਸਕਦੇ ਹੋ। ਬਾਕੀ ਦਿਨਾਂ ਚ ਭਗਤ ਸਿੰਘ ਜਿਹੜਾ ਪਿਸਤੌਲ ਵਾਲਾ ਭਗਤ ਸਿੰਘ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਇਹ ਚਰਚਾ ਮੈਂ ਇਸ ਕਰਕੇ ਕਰ ਰਿਹਾ ਵੀ ਅਸੀਂ ਦਿਨਾਂ ਨੂੰ ਵੀ ਜਿਹੜਾ ਆ ਰਸਮ ਬਣਾ ਲਿਆ ਜੀ, ਤੇ ਉਹ ਰਸਮ ਨਿਭਾਉਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਗਏ। ਹੁਣ ਜੇ ਤੁਸੀਂ ਇੱਕ ਸਟੇਟ ਦੇ ਹੈਡ ਦੇ ਤੌਰ ਤੇ ਗੱਲ ਕਰੋ ਤਾਂ ਠੀਕ ਹੈ ਜੀ, ਤੁਸੀਂ ਸਰਕਾਰੀ ਤੌਰ ਦੇ ਉੱਤੇ ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਹੋ। ਸਾਡੇ ਪੰਜਾਬ ਦੀ ਖਟਕੜ ਕਲਾਂ ਦੇ ਵਿੱਚ ਹਰ ਸਾਲ ਹੀ ਮੇਲੇ ਲੱਗਦੇ ਆ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਾਦਲ ਨੇ ਵੀ ਕਈ ਵਾਰ ਉੱਥੇ ਮੇਲੇ ਲਾਏ ਆ, ਤਾਂ ਉਹਨਾਂ ਮੇਲਿਆਂ ਦੇ ਵਿੱਚ ਭਗਤ ਸਿੰਘ ਦਾ ਦਿਨ ਹੁੰਦਾ। ਮੇਲਿਆਂ ਦੇ ਵਿੱਚ ਕੁਝ ਕਹਿਣ ਨੂੰ ਚੰਗੇ ਗਾਇਕ ਵੀ ਗਵਾਏ ਆ, ਸਤਿੰਦਰ ਸਰਤਾਜ ਉਹਨਾਂ ਦਾ ਗਾਇਕ ਵੀ ਲਾਇਆ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਦਿਹਾੜੇ ਤੇ ਬਾਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੁਝ ਸਾਈਂ ਵਰਗੇ ਗੀਤ ਗਾਉਣ ਤੋਂ ਬਾਅਦ ਉਹ ਸਤਿੰਦਰ ਸਰਤਾਜ ਗਾਉਂਦਾ ਹੈ ਕਿ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਰ ਹੋਰ ਦੱਸ ਕੀ ਭਾਲ ਗਈ। ਤੇ ਆਹ ਜਿਹੜਾ ਹੁਣ ਹੁਸੈਨੀ ਵਾਲਾ ਚ ਹੋਇਆ, ਨਰਿੰਦਰ ਮੋਦੀ ਸਾਹਿਬ ਨੇ ਆਉਣਾ ਸੀ, ਬਾਦਲ ਸਾਹਿਬ ਨੂੰ ਫਿਕਰ ਪੈ ਗਿਆ ਇਕੱਠ ਕਿੱਦਾਂ ਕਰਨਾ, ਇਕੱਠ ਕਰਨ ਵਾਸਤੇ ਮਿਸ ਪੂਜਾ ਬੁਲਾ ਲਈ। ਇਹ ਜਿਹੜਾ ਐਟੀਟਿਊਡ ਹੈ ਸਟੇਟ ਦਾ ਵੀ ਤੁਸੀਂ ਜਿਹੜੇ ਸਿੰਬਲ ਹੈ ਉਹਨਾਂ ਨੂੰ ਯੂਜ਼ ਕਰਨਾ ਹੈ ਜੀ। ਭਗਤ ਸਿੰਘ ਦੀ ਵਿਚਾਰਧਾਰਾ ਜਿਹੜੀ ਹੈ ਉਹ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦੀ ਵਿਚਾਰਧਾਰਾ। ਭਗਤ ਸਿੰਘ ਦੇਸ਼ ਦੀ ਆਜ਼ਾਦੀ ਵਾਸਤੇ ਨਹੀਂ ਕਰਨਾ ਸੀ। ਉਹਨਾਂ ਦੀ ਲੜਾਈ, ਭਗਤ ਸਿੰਘ ਦੀ ਲੜਾਈ, ਰਾਜਗੁਰੂ ਜਾਂ ਸੁਖਦੇਵ ਦੀ ਲੜਾਈ ਕੇਵਲ ਭਾਰਤ ਦੀ ਆਜ਼ਾਦੀ ਦੀ ਲੜਾਈ ਨਹੀਂ ਸੀ। ਉਹਨਾਂ ਦੀ ਲੜਾਈ ਦੁਨੀਆ ਭਰ ਦੇ ਜਿਹੜੇ ਲੋਕ ਗੁਲਾਮ ਨੇ ਉਹਨਾਂ ਦੀ ਮੁਕਤੀ ਦੀ ਲੜਾਈ ਸੀ। ਉਹਨਾਂ ਦੀ ਲੜਾਈ ਸੂਬਾਈ ਨਹੀਂ ਸੀ, ਕੌਮੀ ਨਹੀਂ ਸੀ, ਉਹਨਾਂ ਦੀ ਲੜਾਈ ਇੰਟਰਨੈਸ਼ਨਲ ਸੀ, ਕੌਮਾਂਤਰੀ ਲੜਾਈ ਸੀ। ਤੇ ਅੱਜ ਅਸੀਂ ਸੀਮਤ ਕਰ ਦਿੱਤਾ ਹੈ ਹੁਸੈਨੀ ਵਾਲਾ ਤੱਕ ਜਾਂ ਖਟਕੜ ਕਲਾਂ ਤੱਕ ਜੀ। ਇਹ ਕਿਹਨੇ ਕੀਤਾ ਹੈ? ਇਹ ਸਟੇਟ ਨੇ ਕੀਤਾ, ਜਿਹਨੂੰ ਹੈੱਡ ਕੌਣ ਕਰ ਰਿਹਾ ਪੰਜਾਬ ਦੇ ਵਿੱਚ ਬਾਦਲ ਸਾਹਿਬ ਤੇ ਦੇਸ਼ ਦੇ ਵਿੱਚ ਨਰਿੰਦਰ ਮੋਦੀ ਸਾਹਿਬ, ਜਿਹਨਾਂ ਨੂੰ ਲੋਕ ਭਗਤ ਸਿੰਘ ਦੇ ਨਾਂ ਤੇ ਮੇਲੇ ਲਾਉਣ ਵੇਲੇ ਵੀ ਜਾਂ ਉਹਨਾਂ ਦੇ ਭਗਤ ਸਿੰਘ ਦੇ ਨਾਂ ਦੇ ਉੱਤੇ ਜਿਹੜਾ ਇਕੱਠ ਕਰਨਾ
ਉੱਥੇ ਵੀ ਆ ਕੇ ਭਾਸ਼ਣ ਕਰਨ ਤੋਂ ਪਹਿਲਾਂ ਇਸ ਗੱਲ ਦੀ ਫਿਕਰ ਹੈ ਕਿ ਇਕੱਠ ਹੋ ਜਾਵੇ, ਇਸ ਕਰਕੇ ਵਿੱਚ ਪੂਜਾ ਲਾਉਣੀ ਪੈਣੀ ਹੈ। ਆਪਣੇ ਆਪ ਤੇ ਯਕੀਨ ਨਹੀਂ ਉਹਨਾਂ ਨੂੰ। ਆਪਣੇ ਆਪ ਤੇ ਯਕੀਨ ਕਿਉਂ ਨਹੀਂ? ਕਿਉਂਕਿ ਲੋਕਾਂ ਲਈ ਕੀਤਾ ਕੁਝ ਨਹੀਂ। ਜਿਸ ਸਟੇਟ ਦੇ ਖਿਲਾਫ ਸੰਘਰਸ਼ ਸੀ ਭਗਤ ਸਿੰਘ ਹੋਰਾਂ ਦਾ, ਉਹ ਸਟੇਟ ਭਗਤ ਸਿੰਘ ਦੇ ਦਿਨ ਮਨਾ ਰਹੀ ਹੈ। ਇਸ ਤੋਂ ਵੱਡਾ ਮਜ਼ਾਕ ਨਹੀਂ ਹੋ ਸਕਦਾ। ਇਸ ਤੋਂ ਵੱਡਾ ਮਜ਼ਾਕ ਸ਼ਹੀਦਾਂ ਦੀ ਸੋਚ ਦੇ ਨਾਲ ਨਹੀਂ ਹੋ ਸਕਦਾ ਜੀ। ਭਗਤ ਸਿੰਘ ਨੇ ਲੜਾਈ, ਉਹਨੇ ਕਿਹਾ, ਭਗਤ ਸਿੰਘ ਹੋਰਾਂ ਨੇ ਆਪਣੀ ਲਿਖਤਾਂ ਕਿ ਭਗਤ ਸਿੰਘ ਬਾਕੀ ਨੂੰ ਵੱਖਰੇ ਕਿਉਂ ਹੈ? ਉਹ ਇਸ ਕਰਕੇ ਵੱਖਰੇ ਹੈ ਕਿ ਉਹਨਾਂ ਦੀਆਂ ਲਿਖਤਾਂ ਵੀ ਸਾਡੇ ਕੋਲ ਹੈ। ਬਾਕੀ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹਨਾਂ ਦਾ ਮੁੱਲ ਘੱਟ ਨਹੀਂ ਹੈ, ਉਹਦਾ ਮੁੱਲ ਬਹੁਤ ਵੱਡਾ ਹੈ। ਹੁਣ ਭਗਤ ਸਿੰਘ ਦੀ ਚਰਚਾ ਕਈ ਵਾਰੀ ਸਵਾਲ ਹੁੰਦਾ ਵੀ ਭਗਤ ਸਿੰਘ ਦੀ ਗੱਲ ਜ਼ਿਆਦਾ ਕਿਉਂ ਕਰਦੇ ਆਪਾਂ? ਭਗਤ ਸਿੰਘ ਦੀ ਗੱਲ ਇਸ ਕਰਕੇ ਜ਼ਿਆਦਾ ਕਰਦੇ ਆ ਕਿ ਉਹ ਬਹੁਤ ਛੋਟੀ ਉਮਰ 'ਚ ਉਹਦੇ ਕੋਲ ਇੱਕ ਹੋਰ ਹਥਿਆਰ ਸੀ। ਬੰਦੂਕ ਉਹਦਾ ਹਥਿਆਰ ਨਹੀਂ ਸੀ, ਉਹਦਾ ਹਥਿਆਰ ਸੀ ਕਿਤਾਬ ਜੀ। ਉਹ ਕਿਤਾਬ ਉਹਨੇ ਪੜ੍ਹੀ ਵੀ ਤੇ ਕਿਤਾਬ ਲਿਖੀ ਵੀ। ਭਗਤ ਸਿੰਘ ਦੀਆਂ ਲਿਖਤਾਂ ਸਾਡੇ ਕੋਲ ਉਹਦੀ ਸੋਚ ਦੀ ਗਵਾਹ ਹੈ। ਤੇ ਉਹ ਲਿਖਤਾਂ ਦੇ ਵਿੱਚ ਉਹ ਸਾਫ਼ ਲਿਖਦੇ ਆ ਕਿ ਸਾਡਾ ਭਾਰਤ ਦੀ ਆਜ਼ਾਦੀ ਤੋਂ ਭਾਵ ਇਹ ਨਹੀਂ ਹੈ ਕਿ ਗੋਰੇ ਚੱਲ ਜਾਣ ਤੇ ਭੂਰੇ ਆ ਜਾਣ। ਸਾਡਾ ਆਜ਼ਾਦੀ ਤੋਂ ਭਾਵ ਇਹ ਹੈ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਹੋਵੇ। ਪਰ ਹੋ ਗਿਆ ਉਲਟ, ਗੋਰੇ ਚੱਲ ਗਏ, ਭੂਰੇ ਆ ਗਏ, ਕਾਲੇ ਅੰਗਰੇਜ਼ ਜਿਹਨੂੰ ਆਪਾਂ ਕਹਿੰਦੇ ਜੀ। ਉਹ ਕਾਲੇ ਅੰਗਰੇਜ਼ ਹੁਣ ਕਿੱਦਾਂ ਦੀ ਸ਼ਰਧਾਂਜਲੀ ਦੇਣਗੇ ਭਗਤ ਸਿੰਘ ਹੋਰਾਂ ਨੂੰ? ਉਹ ਸਾਡੇ ਸਾਹਮਣੇ ਹੈ। ਸੋ ਅਲਟੀਮੇਟਲੀ ਸਿੰਬਲਾਈਜ਼ ਕੀਤਾ ਜਾ ਰਿਹਾ ਹੈ ਭਗਤ ਸਿੰਘ ਨੂੰ। ਹਰ ਤਰ੍ਹਾਂ ਦੀ ਰਾਜਨੀਤੀ, ਹਰ ਰੰਗ ਦੀ ਰਾਜਨੀਤੀ ਭਗਤ ਸਿੰਘ ਨੂੰ ਯੂਜ਼ ਕਰ ਰਹੀ ਹੈ। ਭਗਤ ਸਿੰਘ ਨੂੰ ਇੱਕ ਪਾਸੇ ਯੂਜ਼ ਕੀਤਾ ਜਾ ਰਿਹਾ ਕਿ ਭਗਤ ਸਿੰਘ ਤਾਂ ਸਰਦਾਰ ਸੀ, ਭਗਤ ਸਿੰਘ ਪੱਗ ਵਾਲਾ, ਇੱਕ ਪਾਸੇ ਭਗਤ ਸਿੰਘ ਟੋਪੀ ਵਾਲਾ। ਭਗਤ ਸਿੰਘ ਨੂੰ ਭਗਤ ਸਿੰਘ ਹੀ ਨਹੀਂ ਰਹਿਣ ਦਿੱਤਾ ਗਿਆ। ਜਿੱਥੇ ਜਨਮ ਹੋਇਆ ਭਗਤ ਸਿੰਘ ਹੋਰਾਂ ਦਾ, ਚੱਕ ਬੰਗਾ ਪਾਕਿਸਤਾਨ ਦੇ ਵਿੱਚ, ਉੱਥੋਂ ਖਬਰਾਂ ਆਈਆਂ ਕਿ ਭਗਤ ਸਿੰਘ ਨੂੰ ਸੰਧੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜੀ। ਭਗਤ ਸਿੰਘ ਤੇ ਸੰਧੂ ਸੀ। ਸੋ ਅਲਟੀਮੇਟਲੀ ਭਗਤ ਸਿੰਘ ਦੀ ਜਿਹੜੀ ਓਵਰਆਲ ਜਿਹੜੀ ਇੱਕ ਕਮਿਟਮੈਂਟ ਸੀ ਆਪਣੇ ਲੋਕਾਂ ਪ੍ਰਤੀ, ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਭਗਤ ਸਿੰਘ ਕਿਉਂਕਿ ਆਈਕਨ ਹੈ ਸਾਡੀ ਜਵਾਨੀ ਦਾ, ਦੁਨੀਆ ਭਰ ਦੇ ਵਿੱਚ ਜਿਹੜੀ ਜਵਾਨੀ ਉਹਦਾ ਆਈਕਨ ਹੈ, ਜਿਹੜਾ ਚੀਜ਼ ਮੇਰਾ ਅਰਨੈਸਟੋ ਚੀਜ਼ ਮੇਰਾ, ਹਿੰਦੁਸਤਾਨ ਦੀ ਜਿਹੜੀ ਜਵਾਨੀ ਦਾ ਨਾਇਕ ਹੈ ਭਗਤ ਸਿੰਘ। ਉਸ ਨਾਇਕ ਨੂੰ ਹਰ ਰਾਜਨੀਤੀ ਆਪਣੇ ਹੱਕ ਲਈ ਵਰਤਣਾ ਚਾਹੁੰਦੀ ਹੈ, ਪਰ ਉਹਦੀ ਵਿਚਾਰਧਾਰਾ ਤੋਂ ਸਾਰੀ ਰਾਜਨੀਤੀ, ਜਿਹੜੀ ਸੱਤਾ ਦੀ ਰਾਜਨੀਤੀ ਜਾਂ ਹਕੂਮਤ ਦੀ ਰਾਜਨੀਤੀ, ਉਹ ਖੌਫ ਖਾਂਦੀ ਹੈ। ਜੇ ਭਗਤ ਸਿੰਘ ਦੀ ਵਿਚਾਰਧਾਰਾ ਦੇ ਮੁਤਾਬਕ ਗੱਲ ਕਰਨੀ ਹੋਵੇ ਤਾਂ ਫਿਰ ਨਰਿੰਦਰ ਮੋਦੀ ਦੀ ਰਾਜਨੀਤੀ ਤਾਂ ਰਹਿ ਨਹੀਂ ਸਕਦੀ, ਬਾਦਲ ਸਾਹਿਬ ਦੀ ਰਾਜਨੀਤੀ ਵੀ ਨਹੀਂ ਰਹਿੰਦੀ। ਈਵਨ ਅੱਜ ਤੋਂ 3 ਸਾਲ ਪਹਿਲਾਂ ਮਨਪ੍ਰੀਤ ਬਾਦਲ ਹੋਰਾਂ ਨੇ ਭਗਤ ਸਿੰਘ ਨੂੰ ਵਰਤਣ ਦੀ ਕੋਸ਼ਿਸ਼ ਕੀਤੀ। ਅੱਜ ਆਮ ਆਦਮੀ ਪਾਰਟੀ ਦੇ ਲੋਕ ਭਗਤ ਸਿੰਘ ਦੀ ਗੱਲ ਕਰਦੇ ਆ, ਪਰ ਭਗਤ ਸਿੰਘ ਦੀ ਗੱਲ ਕਰਦੇ, ਭਗਤ ਸਿੰਘ ਦੀ ਪੱਗ ਦੀ ਗੱਲ ਕਰਦੇ ਆ। ਭਗਵੰਤ ਮਾਨ ਜੀ ਵੀ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਜਾਂਦੇ ਪਾਰਲੀਮੈਂਟ 'ਚ, ਪਰ ਭਗਤ ਸਿੰਘ ਦੇ ਵਿਚਾਰਾਂ ਤੇ ਪਹਿਰਾ ਕਿਹਨੇ ਦੇਣਾ, ਇਹ ਵੱਡਾ ਸਵਾਲ ਹੈ ਜੀ। ਜੀ ਜੀ। ਤੇ ਨਾਲ ਹੀ ਆਪਾਂ ਜੇ ਗੱਲ ਕਰੀਏ ਵੀ ਪ੍ਰਧਾਨ ਮੰਤਰੀ ਮੋਦੀ ਆਏ ਤੇ ਅਕਸਰ ਜਿਸ ਚੀਜ਼ ਦੇ ਲਈ ਮਸ਼ਹੂਰ ਨੇ ਵੀ ਭਾਸ਼ਣ ਦੇ ਕੇ ਚਲੇ ਗਏ, ਪਤਾ ਨਹੀਂ ਵਿੱਚ ਨਾਲ ਕੀ ਕਹਿ ਕੇ ਗਏ, ਜ਼ਰੂਰ ਦੱਸਿਓ ਜੀ ਇਸ ਭਾਸ਼ਣ 'ਚ ਕੀ ਸੀ। ਦੇਖੋ, ਇੱਕ ਅਖਬਾਰ ਨੇ ਹੈਡਿੰਗ ਇਹ ਲਾਇਆ ਤੇ ਬਾਦਲ ਸਾਹਿਬ ਮੰਗਦੇ ਗਏ ਤੇ ਮੋਦੀ ਸਾਹਿਬ ਨੇ ਉਹਨਾਂ ਗੱਲਾਂ ਤੇ ਜ਼ਿਕਰ ਨਹੀਂ ਕੀਤਾ। ਮੰਗਿਆ ਵੀ ਕਿਉਂ ਬਾਦਲ ਸਾਹਿਬ ਨੇ? ਲੋਕਾਂ ਮੂਹਰੇ ਸੱਚੇ ਹੋਣ ਲਈ ਜੀ। ਅਖਬਾਰਾਂ 'ਚ ਫੋਟੋਆਂ ਲੱਗੀਆਂ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਦੀਆਂ ਤਸਵੀਰਾਂ ਤੇ ਕੁੱਲ ਮਿਲਾਵਾ ਚੱਲ ਰਹੇ ਨੇ। ਮੋਦੀ ਸਾਹਿਬ ਲਾਗੇ ਬਾਦਲ ਸਾਹਿਬ ਖੜੇ ਨੇ। ਕਿਹਾ ਕਿ ਪ੍ਰਧਾਨ ਮੰਤਰੀ, ਲੋ ਜੀ, ਮੈਂ ਤਾਂ ਜਿਹੜੀ ਪੋਲੀਟਿਕਸ ਹੈ, ਮੈਂ ਤਾਂ ਪੰਜਾਬ 'ਚ ਆ ਕੇ ਪੋਲੀਟਿਕਸ ਸਿੱਖੀ ਆ ਬਾਦਲ ਸਾਹਿਬ ਦੀ ਉਂਗਲੀ ਫੜ ਕੇ। ਮੇਰਾ ਪੰਜਾਬ ਨਾਲ ਖੂਨ ਦਾ ਰਿਸ਼ਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ 5 ਪਿਆਰਿਆਂ 'ਚ ਇੱਕ ਜਿਹੜਾ ਪਿਆਰਾ ਸੀ ਉਹ ਗੁਜਰਾਤ ਤੋਂ ਸੀ, ਦਵਾਰਕਾ ਦਾ ਰਹਿਣ ਵਾਲਾ ਸੀ। ਪੰਜਾਬ ਦੀ ਧਰਤੀ ਨੇ ਆਪਣਾ ਮੁੜਕਾ ਵਹਾਇਆ, ਮੁਲਕ ਦੇ ਅੰਨ ਭੰਡਾਰ ਭਰਤੇ। ਪੰਜਾਬ ਦੇ ਲੋਕ ਆਜ਼ਾਦੀ ਤੋਂ ਪਹਿਲਾਂ ਵੀ ਦੇਸ਼ ਲਈ ਮਰੇ ਤੇ ਜੀਂਦੇ ਰਹੇ ਤੇ ਹੁਣ ਵੀ ਦੇਸ਼ ਲਈ ਮਰ ਜੀ ਰਹੇ ਆ। ਭਗਤ ਸਿੰਘ ਦਾ ਨਾਂ ਜਿਹੜਾ ਹੈ ਮੁਲਕ ਦੇ ਨੌਜਵਾਨਾਂ ਨੂੰ ਵਤਨ ਲਈ ਮਰਨ ਤੇ ਜੀਣ ਦੀ ਪ੍ਰੇਰਨਾ ਦਿੰਦਾ ਹੈ। ਫਿਰ ਨਾਲ ਸਲਾਹਾਂ ਦਿੱਤੀਆਂ ਵੀ ਪੰਜਾਬ ਦੇ ਜਿਹੜੇ ਕਿਸਾਨ ਆ ਪਾਣੀ ਦੀ ਦੁਰਵਰਤੋਂ ਬੜੀ ਕਰਦੇ ਆ। ਪਾਣੀ ਦਾ ਜਿਹੜਾ ਪੱਧਰ ਖਤਰੇ 'ਚ ਇਸ ਕਰਕੇ ਹੈ ਕਿਉਂਕਿ ਪੰਜਾਬ ਦਾ ਕਿਸਾਨ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ, ਮੋਦੀ ਸਾਹਿਬ ਨੇ ਕਿਹਾ ਜੀ। ਨਾਲ ਇਹ ਸਲਾਹ ਦਿੱਤੀ ਕਿ ਕਿਸਾਨ ਜਿਹੜੇ ਆ ਉਹ ਛਿੜਕਾਅ ਕਰਕੇ ਸਿੰਚਾਈ ਕਰਨ, ਯਾਨੀ ਡ੍ਰਿਪ ਇਰੀਗੇਸ਼ਨ। ਹੁਣ ਇਹ ਸਾਰੀਆਂ ਗੱਲਾਂ ਦੇ ਵਿੱਚ ਕਿੱਥੇ ਆ ਪੰਜਾਬ ਵਾਸਤੇ ਕੁਝ ਜੀ? ਜਾਂ ਬਾਦਲ ਸਾਹਿਬ ਦੀਆਂ ਤਾਰੀਫਾਂ ਤੇ ਬਾਦਲ ਸਾਹਿਬ ਮੋਦੀ ਸਾਹਿਬ ਦੀਆਂ ਤਾਰੀਫਾਂ ਕਰੀਏ, ਤੂੰ ਮੇਰੀ ਪਿੱਠ ਖੁਰਕ ਦੇ, ਮੈਂ ਤੇਰੀ ਪਿੱਠ ਖੁਰਕ ਦਿੰਦਾ।
ਜੀ ਤੂੰ ਮੇਰੇ ਗੱਲ 'ਚ ਲੋਈ ਪਾ ਦੇ, ਮੈਂ ਤੇਰੇ ਗੱਲ 'ਚ ਲੋਈ ਪਾ ਦਿੰਦਾ। ਜੀ ਜੀ ਇਹ ਭਾਰਤ ਦੀ ਪੋਲਿਟਿਕਸ ਹੋ ਰਿਹਾ। ਇੱਕ ਦੂਜੇ ਦੀਆਂ ਸਿਫਤਾਂ ਕਰੋ ਤੇ ਇੱਕ ਦੂਜੇ ਦੇ ਐਬ ਢਕੋ। ਜੀ ਔਰ ਐਬ ਕੀ ਹੈ? ਐਬ ਇਹ ਹੈ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਮਰ ਰਿਹਾ ਹੈ। ਬਾਦਲ ਸਾਹਿਬ ਕਹਿੰਦੇ ਆ ਸੈਂਟਰ ਜਿਹੜਾ ਹੈ ਉਹ 10,000 ਪਰ ਏਕੜ ਮੁਆਵਜ਼ਾ ਦੇ ਦੇਵੇ, ਤੇ ਆਪ ਵਿਧਾਨ ਸਭਾ 'ਚ ਕਹਿੰਦੇ ਜੀ ਅਸੀਂ ਤੁਹਾਨੂੰ 5,000 ਰੁਪਏ ਪਰ ਏਕੜ ਦੇਵਾਂਗੇ। ਸੈਂਟਰ ਤੋਂ ਮੰਗਦੇ, ਸੈਂਟਰ ਚੁੱਪ ਹੈ। ਸੈਂਟਰ ਕਹਿੰਦਾ ਜੀ ਕਿਸਾਨ ਨੇ ਆਪਣੀ ਤਬਾਹੀ ਆਪ ਲਿਆਂਦੀ ਹੈ ਪਾਣੀ ਦੀ ਜ਼ਰੂਰਤੋਂ ਕਰਕੇ। ਧਰਤੀ ਹੇਠਾਂ ਪਾਣੀ ਘਟ ਰਿਹਾ, ਇਹਦੇ ਤੇ ਚਿੰਤਾ ਕਰਨੀ ਚਾਹੀਦੀ। ਮੋਦੀ ਸਾਹਿਬ ਕਹਿੰਦੇ ਚਿੰਤਾ ਕੌਣ ਕਰੇ? ਤੇ ਪੰਜਾਬ ਦੇ ਕਿਸਾਨ ਦੀ ਜ਼ਰੂਰਤੋਂ ਦੇ ਨਾਲ ਪਾਣੀ ਦਾ ਪੱਧਰ ਨਹੀਂ ਘਟਿਆ। ਪਾਣੀ ਦਾ ਪੱਧਰ ਘਟਣ ਦੇ ਹੋਰ ਕਾਰਨ ਨੇ। ਪਾਣੀ ਦਾ ਪੱਧਰ ਘਟਣ ਦੇ ਕਾਰਨ ਇਹ ਨੇ ਕਿ ਤੁਸੀਂ ਕਾਰਪੋਰੇਟ ਅਦਾਰਿਆਂ ਨੂੰ ਜ਼ਮੀਨਾਂ ਦੇ ਦਿੱਤੀਆਂ ਤੇ ਜ਼ਮੀਨ ਜਿਹੜੀ ਹੈ ਉਹਦੀ ਅੰਨ੍ਹੇਵਾਹ ਦੁਰਵਰਤੋਂ ਹੋ ਰਹੀ ਹੈ। ਕਿਸਾਨ ਤਾਂ ਖੇਤ ਚੋਂ ਬਾਹਰ ਕਰਤਾ। ਜੀ ਕਿਸਾਨ ਨੂੰ ਖੇਤ ਚੋਂ ਬਾਹਰ ਕਰਨ ਦੀ ਅੱਗੋਂ ਹੋਰ ਤਿਆਰੀ ਜਿਹੜੀ ਜ਼ਮੀਨ ਅਕਵਾਇਰ ਬਿੱਲ ਹੈ, ਕਿ ਕਿਸਾਨ ਨੂੰ ਜ਼ਮੀਨ ਅਕਵਾਇਰ ਬਿੱਲ ਜਿਹੜਾ ਹੈ ਉਹਦਾ ਕਿਸਾਨ ਵਿਰੋਧ ਕਰ ਰਿਹਾ, ਡਾਂਗਾ ਖਾ ਰਿਹਾ। ਭਾਵੇਂ ਕਾਂਗਰਸ ਆਪਣੀ ਰਾਜਨੀਤੀ ਲਈ ਜਾਂ ਰਾਜਨੀਤੀ ਚਮਕਾਉਣ ਲਈ ਕਰਦੀ ਹੋਵੇ। ਚੰਡੀਗੜ੍ਹ ਦੇ ਵਿੱਚ ਕੱਲ੍ਹ ਡਾਂਗਾ ਪਈਆਂ ਉਹਨਾਂ ਦੇ, ਪ੍ਰਤਾਪ ਸਿੰਘ ਬਾਜਵਾ ਵੀ ਜ਼ਖਮੀ ਹੋ ਗਏ। ਪਰ ਉਹਦੇ ਤੋਂ ਬਿਨਾਂ ਜਿਹੜਾ ਕਿਸਾਨ ਜਥੇਬੰਦੀਆਂ ਦੇਸ਼ ਭਰ ਦੀਆਂ ਉਹ ਜ਼ਮੀਨ ਅਕਵਾਇਰ ਬਿੱਲ ਦਾ ਵਿਰੋਧ ਕਰ ਰਹੀਆਂ। ਪਰ ਮੋਦੀ ਸਾਹਿਬ ਰੇਡੀਓ 'ਚ ਮਨ ਕੀ ਬਾਤ ਕਰਦੇ ਆ, ਉਹ ਕਹਿੰਦੇ ਜ਼ਮੀਨ ਅਕਵਾਇਰ ਬਿੱਲ ਤੋਂ ਵਧੀਆ ਕੋਈ ਚੀਜ਼ ਹੀ ਨਹੀਂ। ਜੀ ਉਹ ਤਾਂ ਕਿਸਾਨਾਂ ਲਈ ਜੰਨਤ ਹੈ। ਜੇ ਭਾਈ ਤੁਸੀਂ ਆਪਦੀ ਮਾਂ ਦੀ ਕੁੱਖ ਦੇ ਵਿੱਚੋਂ ਬਾਹਰ ਖਿੱਚ ਕੇ ਲਿਆਉਣਾ ਬੱਚਾ, ਤੇ ਮਾਂ ਕਿੱਥੇ ਰਹੇਗੀ ਤੇ ਬੱਚਾ ਕਿੱਥੇ ਰਹੇਗਾ? ਕਿਸਾਨ ਲਈ ਉਹਦੀ ਮਾਂ ਉਹਦੀ ਜ਼ਮੀਨ ਹੈ, ਤੇ ਜ਼ਮੀਨ ਤੋਂ ਤਾਂ ਬਾਹਰ ਕਰਨਾ ਕਿਸਾਨ ਨੂੰ। ਜੀ ਜਾਂ ਧੱਕੇ ਨਾਲ ਜ਼ਮੀਨ ਲੈਣੀ ਹੈ, ਜੇ ਜ਼ਮੀਨ ਧੱਕੇ ਨਾਲ ਨਹੀਂ ਤੇ ਹਾਲਾਤ ਏਦਾਂ ਦੇ ਪੈਦਾ ਕਰ ਦੇਣੇ ਹੈ ਵੀ ਕਈ ਜੋ ਘਾਟੇ ਬੰਦਾ ਸੌਦਾ ਜੀ। ਖੇਤੀ ਦਾ ਘਾਟੇ ਬੰਦਾ ਸੌਦਾ, ਖੇਤੀ ਘਾਟੇ ਬੰਦਾ ਸੌਦਾ। ਫਿਰ ਮੁਆਵਜ਼ਾ ਨਾ ਦਿਓ ਉਹਨੂੰ, ਉਹਦੀ ਫਸਲ ਤਬਾਹ ਹੋ ਜਾਵੇ, ਤੁਸੀਂ ਬੈਠ ਕੇ ਬਿਆਨ ਦਿਓ ਜਾਂ ਤੁਸੀਂ ਮੰਗ ਕਰੋ, ਪੰਜਾਬ ਵਾਲੇ ਮੰਗ ਕਰਨ ਤੇ ਕੇਂਦਰ ਵਾਲੇ ਕੰਨਾਂ 'ਚ ਤੇਲ ਪਾ ਕੇ ਬੈਠੇ ਰਹਿਣ ਤੇ ਸਲਾਹਾਂ ਦੇਣ ਭਾਈ ਡ੍ਰਿਪ ਇਰੀਗੇਸ਼ਨ ਕਰੋ। ਤੁਹਾਡਾ ਤਾਂ ਨੁਕਸਾਨ ਹੁੰਦਾ, ਤੁਹਾਡੀ ਲਾਗਤ ਤਾਂ ਵੱਧਦੀ ਹੈ ਕਿਉਂਕਿ ਜਿਹੜਾ ਪਾਣੀ ਤੁਸੀਂ ਹੈ ਉਹ ਬਹੁਤ ਜ਼ਿਆਦਾ ਵਰਤਦੇ ਹੈ। ਤੁਸੀਂ ਰਸਾਇਣਕ ਖਾਦਾਂ ਬਹੁਤ ਵਰਤਦੇ ਹੈ। ਹੁਣ ਡ੍ਰਿਪ ਇਰੀਗੇਸ਼ਨ ਦਾ ਇੱਕ ਸਵਾਲ ਇਹ ਹੈ ਵੀ ਡ੍ਰਿਪ ਇਰੀਗੇਸ਼ਨ ਦਾ ਜਿਹੜਾ ਬੇਸਿਕ ਹੈ ਉਹ ਇਹ ਹੈ ਕਿ ਤੁਸੀਂ ਬਾਗਬਾਨੀ 'ਚ ਡ੍ਰਿਪ ਇਰੀਗੇਸ਼ਨ ਕਰ ਸਕਦੇ ਹੋ। ਕੱਲੇ ਬੂਟੇ ਨੂੰ ਤੁਸੀਂ ਉਹ ਡ੍ਰਿਪ ਲਾ ਕੇ ਪਾਣੀ ਦੇ ਸਕਦੇ ਹੋ। ਝੋਨੇ ਦੇ ਬੂਟੇ ਨੂੰ ਕਿੱਦਾਂ ਡ੍ਰਿਪ ਇਰੀਗੇਸ਼ਨ 'ਚ ਲਿਆ ਸਕਦੇ ਹੋ ਤੁਸੀਂ? ਉਹਦੀ ਇੱਕ ਵੱਖਰੀ ਤਕਨੀਕ ਹੈ। ਉਹਦੇ ਵਾਸਤੇ ਵੀ ਇੱਕ ਖੇਤ ਦੇ ਉੱਤੇ 1 ਲੱਖ ਰੁਪਈਆ ਲੱਗਦਾ। ਜੀ ਜਾਂ ਤਾਂ ਸਰਕਾਰ ਕਹੇ ਅਸੀਂ ਸਬਸਿਡੀ ਦਿੰਦੇ ਹਾਂ ਵੀ ਲਾਓ ਤੁਸੀਂ ਡ੍ਰਿਪ ਇਰੀਗੇਸ਼ਨ, ਜਾਂ ਜਿਹੜੇ ਬਦਲਵੇਂ ਪ੍ਰਬੰਧ ਹੈ ਸਿੰਚਾਈ ਜੋ ਕਰੀਏ, ਉਹ ਨਹੀਂ ਕਰਨੇ। ਸਿਰਫ ਸਲਾਹਾਂ ਦੇਣੀਆਂ ਤੇ ਕਿਸਾਨ ਵਿਰੋਧੀ ਫੈਸਲੇ ਲੈਣੇ ਹੈ। ਪੰਜਾਬ ਦੇ ਕਿਸਾਨ ਨਹੀਂ, ਇਕੱਲੇ ਪੰਜਾਬ ਦੇ ਕਿਸਾਨ ਦਾ ਮਸਲਾ ਨਹੀਂ ਹੈ। ਦੇਸ਼ ਦੇ ਕਿਸਾਨ ਨੂੰ ਉਹਦੀ ਮਾਂ ਤੋਂ ਵੱਖ ਕਰਨ ਦੀ ਸਾਜ਼ਿਸ਼ ਰਚ ਲਈ ਗਈ ਹੈ ਤੇ ਇੱਥੇ ਆ ਕੇ ਸਲਾਹਾਂ ਦੇ ਕੇ ਪੰਜਾਬ ਦੇ ਵਿੱਚ ਆ ਕੇ ਤੇ ਭਾਸ਼ਣਾਂ ਦੀਆਂ ਖੁਰਾਕਾਂ ਪਿਲਾ ਕੇ, ਜਿੱਦਾਂ ਘਰਾਂ ਦੇ ਵਿੱਚ ਤੁਹਾਡੇ ਪੋਲੀਓ ਪਿਲਾਉਣ ਆਉਂਦੇ ਨਾ ਨਿਆਣੇ, ਜਿਹੜੇ ਸਕੂਲਾਂ ਦੇ ਬੱਚੇ, ਉਹਨਾਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਦੀ ਡਿਊਟੀ ਲਾਈ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੋਲੀਓ ਦੀਆਂ ਖੁਰਾਕਾਂ ਵਾਂਗ ਭਾਸ਼ਣ ਪਿਲਾਉਂਦੇ ਅੱਜ ਕੱਲ੍ਹ। ਜੀ ਜੀ ਉਹ ਸਿਰਫ ਭਾਸ਼ਣਾਂ ਦੇ ਨਾਲ ਮੁਲਕ ਨਹੀਂ ਚੱਲਦਾ। ਸਾਲ ਹੋ ਚੱਲਾ, 1 ਅੱਧਾ ਮਹੀਨਾ ਰਹਿ ਗਿਆ। ਮੁਲਕ 'ਚ ਕੀ ਤਬਦੀਲੀ ਆਈ ਹੈ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ। ਕਿਸੇ ਨੂੰ ਵੀ ਜੇ ਸ਼ੱਕ ਹੋਵੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ, ਭੈਣਾਂ ਭਰਾਵਾਂ ਨੂੰ ਫੋਨ ਕਰਕੇ ਪਤਾ ਕਰ ਲੈਣ ਵੀ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਭਾਰਤ ਦਾ ਜਿਹੜਾ ਆਮ ਨਾਗਰਿਕ ਹੈ ਉਹਦਾ ਕਾਫੀਆ ਕਿੰਨਾ ਕੁ ਤੰਗ ਹੋਰ ਹੋ ਗਿਆ। ਇਹ ਹੁਣ ਦੱਸਣ ਵਾਲੀ ਗੱਲ ਨਹੀਂ ਹੈ। ਇਹਦੇ ਪ੍ਰਮਾਣ ਜਿਹੜੇ ਬੜੇ ਭਿਆਨਕ ਹੈ ਸਾਡੇ ਸਾਹਮਣੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਭਿਆਨਕ ਨਤੀਜੇ ਨਿਕਲਣਗੇ। ਜੀ ਜੀ ਤੇ ਬਿਲਕੁਲ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਵੀ ਇੱਕ ਦੂਜੇ ਦੀਆਂ ਚੰਗੀਆਂ ਖਾਸੀਆਂ ਸਿਫਤਾਂ ਜਿਹੜੀਆਂ ਕਰਕੇ ਗਏ ਆ, ਤੇ ਇੱਥੋਂ ਆਪਾਂ ਕੀ ਅੰਦਾਜ਼ਾ ਲਾ ਸਕਦੇ ਹਾਂ ਵੀ ਕੀ ਹੁਣ ਅਕਾਲੀ ਭਾਜਪਾ ਜਿਹੜੇ ਇਹ ਸੰਬੰਧ ਆ ਇਹ ਹੁਣ ਚੰਗੇ ਹੋ ਗਏ ਆ ਜਾਂ ਬਸ ਇੱਕ ਉੱਤੋਂ ਵਿਖਾਵਾ ਸੀ? ਕੀ ਇਸ ਦੇ ਪਿੱਛੇ ਲੱਗ ਰਿਹਾ ਤੁਹਾਨੂੰ? ਦੇਖੋ, ਜਦੋਂ ਰਾਜਨੀਤੀ ਦੇ ਵਿੱਚ ਤੁਹਾਡੇ ਸਿਧਾਂਤ ਗੌਣ ਹੋ ਜਾਣ, ਸਿਧਾਂਤਕ ਰਾਜਨੀਤੀ ਤਾਂ ਉੱਡ ਗਈ। ਨਾ ਤਾਂ ਸਿਧਾਂਤ ਬਾਦਲ ਸਾਹਿਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਰਿਹਾ, ਤੇ ਭਾਰਤੀ ਜਨਤਾ ਪਾਰਟੀ ਨੇ ਸੱਤਾ ਦੇ ਲਾਲਚ ਦੇ ਵਿੱਚ ਆਪਣੇ ਸਿਧਾਂਤ ਉਹਦੇ ਤਿਆਗ ਤੇ। ਵੱਡੀ ਮਿਸਾਲ ਤਾਂ ਜੰਮੂ ਕਸ਼ਮੀਰ ਦੀ ਹੈ, ਜਿੱਥੇ PDP ਨਾਲ ਸਾਂਝ ਪਾ ਕੇ ਰਾਜ ਸੱਤਾ ਦਾ ਸੁੱਖ ਭੋਗ ਰਹੀ ਹੈ ਭਾਰਤੀ ਜਨਤਾ ਪਾਰਟੀ। ਪਹਿਲੇ ਦਿਨ ਹੀ PDP ਦੇ ਜਿਹੜੇ ਚੀਫ ਮਿਨਿਸਟਰ ਬਣੇ ਉੱਥੇ ਮੁਫਤੀ ਮੁਹੰਮਦ ਸਈਦ, ਉਹਨੇ ਏਦਾਂ ਦੇ ਬਿਆਨ ਜਾਰੀ ਕੀਤੇ ਕਿ
ਭਾਰਤੀ ਜਨਤਾ ਪਾਰਟੀ ਨੂੰ ਦੰਦਲਾਂ ਪੈਣ ਲੱਗ ਪਈਆਂ। ਬਾਅਦ ਸਾਂਭ ਲਿਆ, ਜੀ ਕਹਿ ਵੀ ਦਿੱਤਾ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਏਦਾਂ ਤਾਂ ਸਰਕਾਰ ਨਹੀਂ ਚੱਲਣੀ ਜੰਮੂ ਕਸ਼ਮੀਰ ਦੀ, ਪਰ ਉਹਦੇ ਬਾਵਜੂਦ ਸਰਕਾਰ ਚੱਲ ਰਹੀ ਹੈ ਕਿਉਂਕਿ ਕੁਰਸੀ ਹੈ, ਸਿਧਾਂਤ ਨਹੀਂ ਹੈ। ਇੱਥੇ ਪੰਜਾਬ ਦੇ ਵਿੱਚ 25-30 ਸਾਲ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਹੈ, ਤੇ ਉਹਦੀ ਤੰਦ ਕੀ ਦੱਸੀ ਜਾ ਰਹੀ ਸਾਨੂੰ, ਲੋਕਾਂ ਨੂੰ ਮੂਰਖ ਕਿੱਥੇ ਬਣਾਇਆ ਜਾ ਰਿਹਾ। ਬਾਦਲ ਸਾਹਿਬ ਨੇ ਵੀ ਕਈ ਵਾਰੀ ਕਿਹਾ, ਬੀਜੇਪੀ ਵਾਲੇ ਵੀ ਕਈ ਵਾਰੀ ਕਹਿੰਦੇ ਹੈ ਵੀ ਜੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੋਲੀਟੀਕਲੀ ਸਾਂਝ ਪਈ ਉਹਦੇ ਕਰਕੇ ਹੈ। ਕਮਾਲ ਹੈ, 30 ਸਾਲ ਪਹਿਲਾਂ ਕੀ ਪੰਜਾਬ ਦੇ ਹਿੰਦੂ ਸਿੱਖ ਇਕੱਠੇ ਨਹੀਂ ਸੀ ਰਹਿੰਦੇ? ਸਦੀਆਂ ਤੋਂ ਰਹਿ ਰਹੇ ਆ। ਕੁਛ ਸਿਖਾਵੇ ਆ ਕੇ ਵੀ ਹਿੰਦੂ ਤੇ ਸਿੱਖ ਏਕਤਾ ਜਿਹੜੀ ਹੈ ਪੰਜਾਬ ਵਿੱਚ ਇਸ ਕਰਕੇ ਆ ਕਿਉਂਕਿ ਬਾਦਲ ਸਾਹਿਬ ਤੇ ਨਰਿੰਦਰ ਮੋਦੀ ਮਿਲੇ ਹੋਏ ਆ। ਇਹ ਇਸ ਤਰ੍ਹਾਂ ਦਾ ਮਜ਼ਾਕ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਿਆ ਜਾ ਰਿਹਾ। ਜੀ ਇੰਨੇ ਮੂਰਖ ਸਮਝਿਆ ਜਾ ਰਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਸੰਵੇਦਨਾ ਕੀ ਹੁੰਦੀ ਹੈ, ਭਾਈਚਾਰਕ ਸਾਂਝ ਕੀ ਹੁੰਦੀ ਹੈ। ਔਰ ਇਸ ਕਰਕੇ ਇੱਥੇ ਪੰਜਾਬ ਵਿੱਚ ਏਕਤਾ ਹੈ, ਹਿੰਦੂ ਸਿੱਖ ਏਕਤਾ ਹੈ, ਕਿਉਂਕਿ ਅਕਾਲੀ ਦਲ ਤੇ ਬੀਜੇਪੀ ਨੇ ਬੜਾ ਉਪਕਾਰ ਕਰਤਾ ਸਾਡੇ ਤੇ। ਮੈਂ ਉਲਟ ਕਹਿੰਦਾ ਕਿ ਪੰਜਾਬ ਦੇ ਸਿਰ ਦੇ ਉੱਤੇ ਤਾਂ ਇੱਕ ਐਡਾ ਵੱਡਾ ਖਤਰਾ ਚਾੜ ਦਿੱਤਾ ਬਾਦਲ ਸਾਹਿਬ ਨੇ, RSS ਦਾ ਖਤਰਾ ਚਾੜ ਦਿੱਤਾ। ਜਿਹਦੀ ਰਾਜਨੀਤੀ ਜਿਹੜੀ ਤੋੜਨ ਦੀ ਰਾਜਨੀਤੀ ਹੈ ਉਹ ਅੱਜ ਸਾਡੇ ਸਿਰਾਂ ਤੇ ਲਿਆ ਕੇ ਬਿਠਾਤੀ ਹੈ। ਕਿਹਦਾ ਕਸੂਰ ਹੈ? ਬਾਦਲ ਸਾਹਿਬ ਦਾ ਕਸੂਰ ਹੈ ਤੇ ਪੇਸ਼ ਹੀ ਕੀਤਾ ਜਾ ਰਿਹਾ। ਲਓ ਜੀ, ਇਹ ਤਾਂ ਪੰਜਾਬ ਬਚਿਆ ਹੀ ਇਹਨਾਂ ਕਰਕੇ ਹੈ। ਪੰਜਾਬ ਦੀ ਤਬਾਹੀ ਦੇ ਸਾਰੇ ਗੁਨਾਹਗਾਰ ਨੇ। ਸਖਤ ਲਫ਼ਜ਼ ਹੋ ਸਕਦੇ ਆ, ਸੱਚ ਇਹੀ ਹੈ। ਪਰ ਇਹ ਹੋਇਆ ਕਿਉਂ? ਇਹ ਹੋਇਆ ਸਿਰਫ ਕੁਰਸੀ ਕਰਕੇ। ਤੇ ਹੁਣ ਵੀ ਇੰਨੇ ਜ਼ਿਆਦਾ ਝਗੜਿਆਂ ਦੇ ਬਾਵਜੂਦ ਵੀ ਬੀਜੇਪੀ ਤੇ ਅਕਾਲੀ ਇਕੱਠੇ ਕਿਉਂ ਹੈ? ਜੀ ਕੁਰਸੀ ਕਰਕੇ। ਅਨਿਲ ਜੋਸ਼ੀ ਸਾਹਿਬ ਤਰਨਤਾਰਨ ਤੋਂ ਜਿਹੜੇ ਬਿਲੋਂਗ ਕਰਦੇ ਹੈ ਤੇ ਕੈਬਨਿਟ ਮੰਤਰੀ ਹੈ, ਲੜੀ ਗਏ 20 ਦਿਨ। ਮੈਂ ਤਾਂ ਜੀ ਕੈਬਨਿਟ ਦੀ ਮੀਟਿੰਗ 'ਚ ਨਹੀਂ ਜਾਣਾ। ਤਕਲੀਫ ਕੀ ਸੀ? ਮੇਰੇ ਭਰਾ ਤੇ ਅਕਾਲੀਆਂ ਨੇ ਹਮਲਾ ਕੀਤਾ ਰਾਜਾ ਜੋਸ਼ੀ ਤੇ। ਮੈਂ ਕੈਬਨਿਟ ਦੀ ਮੀਟਿੰਗ 'ਚ ਨਹੀਂ ਜਾਣਾ, ਮੈਂ ਕਿਤੇ ਨਹੀਂ ਜਾਣਾ। ਸਰਕਾਰ 'ਚ ਫੇਰ ਬਣੇ ਹੋਏ ਸੀ, ਹੁਣ ਜਾਣ ਵੀ ਲੱਗ ਪਿਆ ਕੈਬਨਿਟ ਦੀਆਂ ਮੀਟਿੰਗਾਂ 'ਚ। ਸਿਰਫ ਕੁਰਸੀ। ਮਜੀਠੀਆ ਸਾਹਿਬ ਤੇ ਉਧਰ ਨਵਜੋਤ ਸਿੰਘ ਸਿੱਧੂ ਦਾ ਟਕਰਾਅ, ਤਾਂ ਵੀ ਸਰਕਾਰ ਚੱਲ ਰਹੀ ਹੈ। ਹਰਿਆਣੇ ਦੇ ਨਵਜੋਤ ਸਿੰਘ ਸਿੱਧੂ ਨੇ ਤੂਫਾਨ ਲਿਆਤਾ ਅਕਾਲੀਆਂ ਦੇ ਖਿਲਾਫ, ਪਰ ਪੰਜਾਬ ਦੀ ਅਕਾਲੀ ਬੀਜੇਪੀ ਸਰਕਾਰ ਚੱਲੀ ਜਾਂਦੀ ਹੈ, ਕਿਸੇ ਕਿਸਮ ਦਾ ਖਤਰਾ ਨਹੀਂ ਜੀ। ਦਿੱਲੀ ਦੇ ਵਿੱਚ ਹੀ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਕੇਂਦਰੀ ਮੰਤਰੀ ਹੈ, ਕੋਈ ਖਤਰਾ ਨਹੀਂ। ਤੰਦ ਕਿਹੜੀ ਹੈ? ਤੰਦ ਕੁਰਸੀ ਹੈ। ਚੇਤਿਆਂ ਚੋਂ ਦੇਖ ਲਵੋ ਲੋਕ ਕਿੱਦਾਂ ਮਨਫੀ ਹੋ ਗਏ। ਮਤਲਬ ਚੇਤਿਆਂ 'ਚ ਲੋਕ ਮਨਫੀ ਹੈ, ਲੋਕਾਂ ਨੂੰ ਵੋਟਰ ਮੰਨ ਲਿਆ ਗਿਆ ਤੇ ਵੋਟਰ ਜਿਹੜਾ ਆ ਉਹਨੂੰ ਵੱਗ ਸਮਝ ਲਿਆ ਗਿਆ ਹੈ, ਭੇਡਾਂ ਦਾ ਵੱਗ ਹੈ, ਇਹਨੂੰ ਜਿੱਧਰ ਨੂੰ ਮਰਜ਼ੀ ਹੱਕ ਲਾਓ। ਤੇ ਜਿਹੜੇ ਹੱਕੇ ਜਾ ਰਹੇ ਹੈ ਉਹਨਾਂ ਨੂੰ ਹਾਲੇ ਕਿਤੇ ਨਾ ਕਿਤੇ ਚੇਤਨਾ ਦੀ ਜ਼ਰੂਰਤ ਹੈ। ਉਹ ਚੇਤਨਾ ਕਦੋਂ ਆਉਣੀ ਹੈ? ਇਹ ਲੋਕ ਹਿੱਤਾਂ ਲਈ ਲੜਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਅੱਗੇ ਵੱਡਾ ਸਵਾਲ ਹੋਣਾ ਚਾਹੀਦਾ। ਜੀ ਅਤੇ ਅਗਲੀ ਜਿਹੜੀ ਆਪਾਂ ਨਾਲ ਹੀ ਇਹ ਵੀ ਗੱਲ ਕਰਦੇ ਹਾਂ ਵੀ ਹੁਣ ਅਚਾਨਕ ਹੀ ਪੰਜਾਬ ਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਆ, ਪ੍ਰਧਾਨ ਮੰਤਰੀ ਵੀ ਆਏ, ਰੇਲ ਗੱਡੀ ਵੀ ਚਲਾਤੀ, ਗਡਕਰੀ ਹੁਣੀ ਆ ਕੇ ਗਏ। ਇਹ ਅਚਾਨਕ ਇਹਨਾਂ ਦਾ ਫੇਰਾ ਪੰਜਾਬ ਦੇ ਵੱਲ ਕਿਉਂ ਵਧਿਆ ਹੋਇਆ ਹੈ? ਦੇਖੋ, ਦੇਣਾ ਦੂਣਾ ਤਾਂ ਹੈ ਨਹੀਂ ਪੰਜਾਬ ਨੂੰ ਕੁਝ ਵੀ, ਪ੍ਰਾਇਓਰਟੀਜ਼ ਨਹੀਂ ਹੈ, ਪਰ ਬਿਆਨ ਦੇਣੇ ਹੈ ਤੇ ਦਿਖਾਵਾ ਕਰਨਾ ਜੀ। ਹੁਣ ਸਵਾਲ ਜਿਹੜਾ ਤੁਹਾਡਾ ਬੜਾ ਇੰਪੋਰਟੈਂਟ ਹੈ ਵੀ ਸੈਂਚੀਵਾਲੇ ਦਾ ਕੋਈ ਪ੍ਰੋਗਰਾਮ ਨਹੀਂ ਸੀ, ਪ੍ਰਧਾਨ ਮੰਤਰੀ ਦਾ ਅਚਾਨਕ ਪ੍ਰੋਗਰਾਮ ਬਣਾ ਲਿਆ ਗਿਆ। 1987 ਚ ਇੱਕ ਵਾਰੀ ਰਾਜੀਵ ਗਾਂਧੀ ਆਏ ਸੀ ਸੈਂਚੀਵਾਲਾ ਜਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀ। ਦੂਜੇ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਨਰਿੰਦਰ ਮੋਦੀ ਜਿਹੜੇ ਭਗਤ ਸਿੰਘ ਦੇ ਦਿਨ ਤੇ ਸੈਂਚੀਵਾਲਾ ਆਏ ਆ ਜੀ। ਸੁਰੇਸ਼ ਪ੍ਰਭੂ ਵੀ ਉਸੇ ਦਿਨ ਆ ਰਹੇ ਆ। ਅਨੰਦਪੁਰ ਸਾਹਿਬ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਜੋੜਨ ਲਈ ਇੱਕ ਗੱਡੀ ਜਿਹੜੀ ਉਹਦਾ ਆਰੰਭ ਕਰਦੇ ਵਿਸਾਖੀ ਤੋਂ ਰੋਜ਼ ਚੱਲਿਆ ਕਰੇਗੀ। ਹਰੀ ਝੰਡੀ ਦਿਖਾਉਂਦੇ ਆ ਉਹਨੂੰ। ਥੋੜੇ ਦਿਨ ਪਹਿਲਾਂ ਬਾਰਡਰ ਤੇ ਗਏ ਰਾਜਨਾਥ ਸਿੰਘ, ਉਹ ਕਹਿੰਦੇ ਜੀ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਵਪਾਰ ਹੈ ਉਹਨੂੰ ਵਧਾਉਣਾ ਆ। ਉੱਥੇ ਬੋਡੀ ਸਕੈਨਰ ਲਾਏ ਗਏ ਜੀ ਟਰੱਕਾਂ ਵਾਸਤੇ ਸਪੈਸ਼ਲੀ। ਨਿਤਿਨ ਗਡਕਰੀ ਇੱਕ ਦਿਨ ਆਏ ਮਹੀਨਾ ਕੁ ਪਹਿਲਾਂ ਜੀ, 17,000 ਕਰੋੜ ਰੁਪਏ ਦੇ ਪੰਜਾਬ 'ਚ ਪ੍ਰੋਜੈਕਟ ਲਾਉਣੇ ਆ। ਨਾ ਪ੍ਰੋਜੈਕਟ ਲੱਗਣੇ ਆ, ਲੱਗ ਵੀ ਗਏ ਤਾਂ ਉਹ ਲਟਕ ਜਾਣੇ ਆ। ਗੱਡੀ ਚਲਾਉਣੀ ਉਹ ਇੱਕ ਰੇਲ ਬਜਟ ਦੇ ਵਿੱਚ ਹੀ ਪ੍ਰੋਗਰਾਮ ਸੀ, ਉਹ ਚਲਾ ਦਿੱਤੀ। ਕਿੱਦਾਂ ਚੱਲਦੀ ਕਿੱਦਾਂ ਨਹੀਂ ਵੱਖਰਾ ਮਸਲਾ। ਪ੍ਰਧਾਨ ਮੰਤਰੀ ਨੇ ਤਾਂ ਦਿੱਤਾ ਹੀ ਕੱਖ ਨਹੀਂ, ਨਾ ਹੀ ਦੇਣਾ।
ਜੀ ਪਰ ਅਚਾਨਕ ਪੰਜਾਬ ਤੇ ਜਿਹੜੀ ਅਖਬਾਰਾਂ ਦੇ ਵਿੱਚ ਜਾਂ ਆਪਣੇ ਦੌਰਿਆਂ ਨਾਲ ਜਿਹੜੀ ਮਿਹਰਬਾਨੀ ਹੋਏ, ਵੱਡਾ ਸਵਾਲ ਦਾ ਉੱਤਰ ਇਹ ਹੈ ਕਿ ਖਤਰਾ ਪੈਦਾ ਹੋ ਗਿਆ ਭਾਰਤੀ ਜਨਤਾ ਪਾਰਟੀ ਨੂੰ ਵੀ, ਜਿਹੜਾ ਅਸੀਂ ਇੱਕ ਪ੍ਰੋਗਰਾਮ ਬਣਾਇਆ ਸੀ ਪਿੰਡਾਂ 'ਚ ਜਾਣ ਦਾ। ਪਿੰਡਾਂ 'ਚ ਤਾਂ ਸਾਡਾ ਸੂਤ ਨਹੀਂ ਲੱਗ ਰਿਹਾ, RSS ਦਾ ਯਤਨ ਸੀ, ਉਹਦੇ ਬਾਵਜੂਦ ਪਿੰਡ ਵਾਲਿਆਂ ਨੇ ਹਾਲੇ, ਪੰਜਾਬ ਦੇ ਪਿੰਡ ਵਾਲਿਆਂ ਨੇ RSS ਨੂੰ ਮੂੰਹ ਨਹੀਂ ਲਾਇਆ। ਪੰਜਾਬ ਦੇ ਪਿੰਡਾਂ 'ਚ ਲੋਕ ਜਿਹੜੇ ਦਿੱਲੀ ਦੀਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਖਾਸੇ ਉਤਸ਼ਾਹਿਤ ਹੋਏ ਨੇ ਤੇ ਐਕਟਿਵ ਹੋਏ ਆਮ ਆਦਮੀ ਪਾਰਟੀ ਵੱਲ। ਇਹ ਵੀ ਮੈਨੂੰ ਲੱਗਦਾ ਹੈ ਵੀ ਜਿਹੜਾ ਸਾਡਾ ਏਜੰਡਾ ਸੀ ਉਹ ਤਾਂ ਫੇਲ ਹੁੰਦਾ ਜਾ ਰਿਹਾ। ਕਿਉਂ ਨਾ ਹੁਣ ਲਾਲਚ ਦੇ ਕੇ ਪੰਜਾਬੀਆਂ ਨੂੰ, ਜਿਹੜਾ ਕਾਂਗਰਸ ਪਾਰਟੀ ਦੀ ਜ਼ਮੀਨ ਰਹੀ ਹੈ, ਉਸ ਜ਼ਮੀਨ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਰਿਹਾ ਹੈ, ਉਹ ਆਮ ਆਦਮੀ ਪਾਰਟੀ ਨੂੰ ਸਾਈਡਲਾਈਨ ਕਰਕੇ ਉਹ ਜ਼ਮੀਨ ਕਾਂਗਰਸ ਦੀ ਜਿਹੜੀ ਖੁੱਸ ਰਹੀ ਹੈ ਉੱਥੇ ਅਸੀਂ ਕਬਜ਼ਾ ਕਰ ਲਈਏ ਜੀ। ਸੋ ਕਾਂਗਰਸ ਪਾਰਟੀ ਜਿਹੜੀ ਕਾਫੀ ਬੁਰੀ ਹਾਲਤ ਵਿੱਚ ਹੈ ਪੰਜਾਬ ਦੇ ਵਿੱਚ। ਕੱਲ੍ਹ ਨੂੰ ਸਥਿਤੀਆਂ ਬਦਲ ਜਾਣਗੀਆਂ, ਕੁਝ ਨਹੀਂ ਕਿਹਾ ਜਾ ਸਕਦਾ, ਪਰ ਹਾਲ ਦੀ ਘੜੀ ਕਾਂਗਰਸ ਜਿੱਦਾਂ ਵੰਡੀ ਹੋਈ ਹੈ ਪੰਜਾਬ 'ਚ, ਤੇ ਕਾਂਗਰਸ ਤੋਂ ਲੋਕ ਨਿਰਾਸ਼ ਹੋ ਰਹੇ ਨੇ। ਤੇ ਉਹ ਜਿਹੜੀ ਨਿਰਾਸ਼ਤਾ ਹੈ ਕਾਂਗਰਸ ਦੇ ਕਾਮਨ ਵਰਕਰ ਦੇ ਵਿੱਚ, ਉਹ ਨਿਰਾਸ਼ਤਾ ਨੂੰ ਕਹਿ ਆਮ ਆਦਮੀ ਪਾਰਟੀ ਨਾ ਕਰ ਜਾਏ, ਉਹਦੀ ਥਾਂ ਤੇ BJP ਉਹ ਕਾਂਗਰਸ ਦੀ ਜਿਹੜੀ ਨਿਰਾਸ਼ਤਾ ਆ ਉਹਨੂੰ ਆਪਣੇ ਹੱਕ ਦੇ ਵਿੱਚ ਤਬਦੀਲ ਕਰ ਲਏ, ਇਹ ਯਤਨ ਹੈ। ਇਸ ਕਰਕੇ ਉਹ ਚੇਂਜ ਕਰਕੇ ਪੰਜਾਬ ਵੱਲ ਜਿਹੜਾ ਆ ਉਹ ਦੌਰੇ ਦਰ ਦੌਰੇ ਕੇਂਦਰੀ ਮੰਤਰੀਆਂ ਵੱਲੋਂ ਤੇ ਵਿੱਚੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਜਾ ਰਹੇ ਜੀ ਜੀ। ਤੇ ਕੀ ਇਹਨਾਂ ਨੂੰ ਇਹ ਡਰ ਹੈਗਾ ਵੀ, ਕਿਉਂਕਿ ਜਿਹੜਾ ਇਹਨਾਂ ਨੇ ਹੁਣੇ ਬਿੱਲ ਵੀ ਲੈ ਕੇ ਆਏ ਆ ਕਾਂਗਰਸ, ਜਿਹੜਾ ਕਿਸਾਨ ਵਿਰੋਧੀ ਕਾਫੀ ਜ਼ਿਆਦਾ ਆ, ਵੀ ਪੰਜਾਬ ਦੇ ਵਿੱਚ ਅਕਸਰ ਇੱਦਾਂ ਦੀਆਂ ਚੀਜ਼ਾਂ ਸਭ ਤੋਂ ਪਹਿਲਾਂ ਸ਼ੁਰੂ ਹੁੰਦੀਆਂ ਆ, ਤੇ ਵੀ ਤਾਂ ਕਰਕੇ ਜ਼ਿਆਦਾ ਇਹਨਾਂ ਦਾ ਫੇਰਾ ਹੋਇਆ? ਪੰਜਾਬ ਦੀ ਇੱਕ ਰਵਾਇਤ ਵੀ ਰਹੀ ਹੈ, ਪੰਜਾਬ ਤੇ ਬੰਗਾਲ ਕਾਫੀ ਗੱਲਾਂ 'ਚ ਸਾਂਝੀ ਹੈ, ਪਰ ਸਿਰਫ ਇੱਕੋ ਗੱਲ 'ਚ ਮਾਰ ਖਾ ਗਏ ਪੰਜਾਬ ਵਾਲੇ ਜੀ। ਉਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕਿਤਾਬ ਕਲਚਰ ਜਿਹੜਾ ਘੱਟ ਗਿਆ, ਪੰਜਾਬ 'ਚ ਅਧਿਐਨ ਜਾਂ ਪੜ੍ਹਨ ਲਿਖਣ ਦਾ ਰਿਵਾਜ ਬਹੁਤ ਘੱਟ ਹੈ ਜੀ। ਬੰਗਾਲ ਇਸ ਗੱਲੋਂ ਬੈਟਰ ਹੈ, ਬੰਗਾਲ 'ਚ ਪੜ੍ਹਨ ਲਿਖਣ ਦਾ ਇੱਕ ਕਲਚਰ ਹੈ। ਤੇ ਦੂਜੀ ਗੱਲ, ਆਪਣੀ ਜ਼ੁਬਾਨ ਪ੍ਰਤੀ ਜਿਹੜੇ ਬੰਗਾਲੀ ਲੋਕ ਆ ਉਹ ਬਹੁਤ ਜ਼ਿਆਦਾ ਸੁਹਿਰਦ ਹੈ ਜੀ ਜੀ। ਉਹਨਾਂ ਵਾਸਤੇ ਆਪਣੀ ਜ਼ੁਬਾਨ, ਆਪਣੀ ਭਾਸ਼ਾ, ਬੰਗਾਲੀ ਭਾਸ਼ਾ ਬਹੁਤ ਇੰਪੋਰਟੈਂਟ ਹੈ। ਅਸੀਂ ਪੰਜਾਬੀ ਨੂੰ ਆਪ ਹੀ ਭੁੱਲਦੇ ਜਾ ਰਹੇ, ਆਪ ਹੀ ਛੱਡਦੇ ਜਾ ਰਹੇ ਜੀ। ਤੇ ਨਾਲ ਅਸੀਂ ਕਿਤਾਬੀ ਗਿਆਨ ਤੋਂ ਵੀ ਕੋਰੇ ਹਾਂ। ਤੇ ਦੂਜੀ ਗੱਲ, ਸਾਡੇ ਪੰਜਾਬ ਦੇ ਵਿੱਚ ਜਿਹੜਾ ਫਿਰਕਾ ਆ ਜਾਂ ਇੱਕ ਕਹਿ ਲਓ ਵੀ ਧਰਮ ਹੈ, ਉਹ ਇੱਕ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਹੈ। ਬੰਗਾਲੀਆਂ ਨੇ ਜਿਹੜੀ ਦੁਰਗਾ ਪੂਜਾ ਆ ਉਹਨੂੰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੰਗਾਲੀ ਲੋਕਾਂ ਦੇ ਜਿਹੜੇ ਸਮੁੱਚੇ ਹਿੱਤ ਉਹਦੇ ਨਾਲ ਜੋੜ ਕੇ ਮਨਾਇਆ। ਅਸੀਂ ਧਰਮ ਦੇ ਨਾਂ ਤੇ ਪੰਜਾਬ ਦੇ ਵਿੱਚ ਫਿਰਕਿਆਂ ਦੇ ਨਾਂ ਦੇ ਉੱਤੇ, ਡੇਰੇਵਾਦ ਦੇ ਨਾਂ ਦੇ ਉੱਤੇ ਬੰਦੀਆਂ ਪਾ ਲਈਆਂ ਬਹੁਤ ਵੱਡੀਆਂ, ਜਿਹਦੇ ਕਰਕੇ ਪੋਲੀਟੀਕਲੀ ਸਿਆਸੀ ਤੌਰ ਤੇ ਅਸੀਂ ਪਛੜ ਗਏ। ਉਹ ਜਿਹੜਾ ਸਾਡਾ ਸਿਆਸੀ ਪਛੜੇਵਾਂ ਆ ਉਹ ਸਾਨੂੰ ਅਸਲ ਦੇ ਵਿੱਚ ਉਹ ਬੁਰੀਆਂ ਹਾਲਤਾਂ ਵੱਲ ਲੈ ਕੇ ਜਾਂਦਾ। ਪਰ ਉਹਦੇ ਬਾਵਜੂਦ ਸਾਡੀ ਇੱਕ ਰਵਾਇਤ ਹੈ ਲੜਨ ਭਿੜਨ ਦੀ। ਉਹ ਲੜਨ ਭਿੜਨ ਦੀ ਜਿਹੜੀ ਪੰਜਾਬੀਆਂ ਦੀ ਰਵਾਇਤ ਹੈ, ਉਹਨੂੰ ਕੋਈ ਪੋਲੀਟੀਕਲੀ ਕੋਈ ਸਹੀ ਦ੍ਰਿਸ਼ਟੀਕੋਣ ਮਿਲ ਜਾਏ, ਨਜ਼ਰੀਆ ਮਿਲ ਜਾਏ, ਤਾਂ ਫਿਰ ਉਹਦੇ ਬਹੁਤ ਪੋਜ਼ੀਟਿਵ ਰਿਜ਼ਲਟ ਆ ਜਾਂਦੇ ਆ। ਇਹਦਾ ਇਤਿਹਾਸ ਗਵਾਹ ਹੈ। ਖੁਸ਼ਹਾਲੀ ਮੋਰਚਾ ਜਿਹੜਾ ਪੰਜਾਬ ਦੇ ਕਿਸਾਨ ਤਾਂ ਉਹ ਹਾਲੇ ਤੱਕ ਵੀ ਜਿਹੜਾ ਉਹਦੇ ਤੇ ਚਰਚਾ ਹੁੰਦੀ ਹੈ। ਜੀ ਜੀ। ਤੇ ਹੁਣ ਵੀ ਜਦੋਂ ਪੰਜਾਬ ਦੇ ਵਿੱਚ ਜਿਹੜਾ ਐਂਟੀ ਜਿਹੜਾ ਦੇਸ਼ ਲਿਆਂਦਾ ਜਾ ਰਿਹਾ ਦੇਸ਼ ਪੱਧਰ ਦੇ ਉੱਤੇ, ਤੇ ਪੰਜਾਬ 'ਚ ਉਹਦਾ ਵਿਰੋਧ ਬੜੇ ਤਿੱਖੇ ਰੂਪ ਦੇ ਵਿੱਚ ਹੈ। ਕਾਂਗਰਸ ਪਾਰਟੀ ਆਪਣੇ ਐਂਗਲ ਤੋਂ ਕਰ ਰਹੀ, ਉਹਦੀ ਆਪਣੀ ਰਾਜਨੀਤੀ ਆ, ਪਰ ਕਿਸਾਨ ਜਥੇਬੰਦੀਆਂ 17 ਜਿਹੜੀਆਂ ਪੰਜਾਬ ਦੇ ਵਿੱਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ, ਉਹ ਇੱਕ ਹੋ ਕੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਮੂਵਮੈਂਟ ਉਠਾ ਰਹੀਆਂ ਇਸ ਬਿੱਲ ਦੇ ਖਿਲਾਫ। ਉਹ ਜਿਹੜੀਆਂ ਜਥੇਬੰਦੀਆਂ 17-18 ਜਥੇਬੰਦੀਆਂ, ਉਹ ਵੀ ਆਪਣੇ ਆਪ 'ਚ ਵੋਟ ਬੈਂਕ ਹੈ। ਉਹ ਵੋਟ ਬੈਂਕ ਜਿਹੜਾ ਆ ਉਹ ਵੰਡਿਆ ਜਾਣਾ ਇਸ ਵਾਰ। ਪੰਜਾਬ ਦੇ ਵਿੱਚ 2017 ਦੀ ਜਿਹੜੀਆਂ ਚੋਣਾਂ ਹੋਣੀਆਂ, ਉਹਦੇ 'ਚ ਉਸ ਵੋਟ ਬੈਂਕ ਦਾ ਇੱਕ ਹਿੱਸਾ ਤਾਂ ਜਿਹੜਾ ਥੋੜ੍ਹੀਆਂ ਸੀਟਾਂ ਤੇ ਖੱਬੀਆਂ ਪਾਰਟੀਆਂ ਦੇ ਲੋਕ ਲੜਦੇ ਉਹਨਾਂ ਨੂੰ ਜਾਊਗਾ, ਪਰ ਸਮੁੱਚੇ ਤੌਰ ਤੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਤੇ ਲੜਨ ਜਾ ਰਹੀ ਹੈ 2017 ਦੇ ਵਿੱਚ, ਉਹ ਜਿਹੜਾ ਵੋਟ ਬੈਂਕ ਬਹੁਤ ਇੱਕ ਵੱਜਵਾਂ ਵੋਟ ਬੈਂਕ, ਉਹ ਸਾਰਾ ਉੱਧਰ ਨੂੰ ਸ਼ਿਫਟ ਹੋਣਾ ਜੀ। ਔਰ ਇੱਕ ਤਾਂ ਉਹ ਖਤਰਾ ਪੈ ਗਿਆ BJP ਨੂੰ। ਦੂਜਾ, ਜਿਹੜਾ ਸਧਾਰਨ ਬੰਦੇ ਨੇ ਜਿਹੜੇ ਇਹਨਾਂ ਜਥੇਬੰਦੀਆਂ ਨਾਲ ਜੁੜੇ ਨਹੀਂ, ਪਰ ਸਧਾਰਨ ਬੰਦੇ ਨੇ ਜਿਹੜੇ ਫਿਕਰਮੰਦ ਰਹਿੰਦੇ ਨੇ ਆਪਣੇ ਘਰ ਪ੍ਰਤੀ ਵੀ, ਸਮਾਜ ਪ੍ਰਤੀ ਵੀ ਥੋੜ੍ਹੀ ਬਹੁਤ ਉਹਨਾਂ ਦੀ ਫਿਕਰਮੰਦੀ ਹੈ, ਉਹ ਵੀ ਉਹਨਾਂ ਦਾ ਉਲਾਰ ਹੋਣਾ ਜਿਹੜਾ ਆਮ ਆਦਮੀ ਪਾਰਟੀ ਵੱਲ, ਇਹ ਵੀ ਖਤਰਾ ਪੈਦਾ ਹੋ BJP ਨੂੰ। ਇਸ ਕਰਕੇ BJP ਕੁਝ ਸਪੇਸ ਲੱਭ ਰਹੀ ਹੈ ਪੰਜਾਬ ਦੇ ਵਿੱਚ। ਉਹ ਸਪੇਸ ਲੱਭਣ ਦੀ ਵਜੋਂ ਪੰਜਾਬ ਵੱਲ ਉਚੇਚਾ ਧਿਆਨ ਦੇਣ ਦੀਆਂ ਜਿਹੜੀਆਂ ਗੱਲਾਂ ਹੋ ਗਈਆਂ। ਜੀ।
ਤੇ ਆਪਾਂ ਜਿਹੜੀ ਅੱਜ ਦੀ ਅਖੀਰਲੀ ਗੱਲ ਕਰਦੇ ਹਾਂ ਵੀ ਕਾਂਗਰਸ ਦਾ ਵੀ ਆਪਾਂ ਜ਼ਿਕਰ ਕੀਤਾ ਵੀ ਇਹ ਧੂਰੀ ਜਿਹੜੀ ਜਿਮਨੀ ਚੋਣ ਨੂੰ ਲੈ ਕੇ ਕਿਤੇ ਨਾ ਕਿਤੇ ਇਕਜੁੱਟ ਨਜ਼ਰ ਆ ਰਹੀ ਆ। ਤੇ ਜੇ ਹੁਣ ਵੀ ਕਾਂਗਰਸ ਨੂੰ ਇਕਜੁੱਟ ਨਹੀਂ ਹੋਣਾ, ਇੱਕ ਮੌਕਾ ਆਇਆ ਕਾਂਗਰਸ ਦੇ ਕੋਲ ਵੀ ਘੱਟੋ ਘੱਟ ਧੂਰੀ ਦੀ ਜ਼ਿਮਨੀ ਚੋਣ, ਜਿਹਦਾ ਕੈਪਟਨ ਅਮਰਿੰਦਰ ਨੇ ਉੱਥੇ ਕਿਹਾ ਵੀ ਹੈ ਕਿ ਧੂਰੀ ਦੀ ਜ਼ਿਮਨੀ ਚੋਣ 2017 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਪੰਜਾਬ ਵਿਧਾਨ ਸਭਾ ਦੀਆਂ, ਉਹਦੇ ਵਾਸਤੇ ਇੱਕ ਜ਼ਮੀਨ ਮੁਹੱਈਆ ਕਰਵਾਏਗੀ ਜੀ। ਔਰ ਭਾਵੇਂ ਸੁਰਜੀਤ ਸਿੰਘ ਬਰਾੜਾ ਦੇ ਪੋਤਰੇ ਨੂੰ ਟਿਕਟ ਦਿੱਤੀ ਆ ਕਾਂਗਰਸ ਨੇ, ਤੇ ਪਰ ਉਹਨੂੰ ਇੱਕ ਸਾਂਝਾ ਕੈਂਡੀਡੇਟ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ, ਮਨਪ੍ਰੀਤ ਬਾਦਲ ਵੀ, ਕੁਝ ਹੋਰ ਪਾਰਟੀਆਂ ਵੀ, ਵੱਖਰੀ ਗੱਲ ਹੈ ਵੀ ਖੱਬੀਆਂ ਪਾਰਟੀਆਂ ਆਪਣਾ ਕੈਂਡੀਡੇਟ ਉਤਾਰਨਗੀਆਂ। ਪਰ ਜੇ ਜਿੱਦਾਂ ਦੀ ਦਿਖਾਈ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਕੈਪਟਨ ਅਮਰਿੰਦਰ ਤੱਕ ਸਾਰੇ ਲੋਕ ਜਿਹੜੇ ਹੈ, ਜਦੋਂ ਨਾਮਜ਼ਦਗੀ ਭਰੀ ਹੈ ਤੇ ਉੱਥੇ ਇਕੱਠੇ ਸੀ ਧੂਰੀ ਤੇ, ਬਹੁਤ ਦੇਰ ਬਾਅਦ ਹੀ ਦੇਖਿਆ ਗਿਆ ਵੀ ਕੈਪਟਨ ਅਮਰਿੰਦਰ ਤੇ ਪ੍ਰਤਾਪ ਸਿੰਘ ਬਾਜਵਾ ਇਕੱਠੇ ਹੋਣ। ਦੋਨਾਂ 'ਚ ਬਹੁਤ ਤਗੜੀ ਜਿਹੜੀ ਇਸ ਵੇਲੇ ਲੜਾਈ ਚੱਲ ਰਹੀ ਹੈ, ਚੌਧਰੀ ਦੀ ਲੜਾਈ ਕਹਿ ਲਓ ਜਾਂ ਪੰਜਾਬ ਕਾਂਗਰਸ ਦੀ ਅਗਵਾਈ ਹਥਿਆਉਣ ਦੀ ਲੜਾਈ ਜੀ। ਪਰ ਕਿਉਂਕਿ ਸੁਰਜੀਤ ਸਿੰਘ ਬਰਨਾਲਾ ਹੋਰਾਂ ਨਾਲ ਬਹੁਤ ਨਿੱਜੀ ਸੰਬੰਧ ਨੇ ਕੈਪਟਨ ਅਮਰਿੰਦਰ ਸਿੰਘ ਦੇ, ਇਸ ਕਰਕੇ ਉਹ ਵੀ ਆਏ। ਪ੍ਰਤਾਪ ਸਿੰਘ ਬਾਜਵਾ ਐਜ਼ ਏ ਪ੍ਰੈਜ਼ੀਡੈਂਟ ਆਏ ਤੇ ਉੱਥੇ ਉਹਨਾਂ ਦੀਆਂ ਅੱਖਾਂ ਵੀ ਨਹੀਂ ਮਿਲੀਆਂ, ਹੱਥ ਵੀ ਨਹੀਂ ਮਿਲੇ, ਪਰ ਉਹਨਾਂ ਨੇ ਇੱਕ ਦੂਜੇ ਦੇ ਵਿਰੁੱਧ ਕੋਈ ਬਹੁਤ ਸਖਤ ਕਿਸਮ ਦੀਆਂ ਟਿੱਪਣੀਆਂ ਨਹੀਂ ਕੀਤੀਆਂ। ਨਹੀਂ ਤਾਂ ਕੁਝ ਮਹੀਨੇ ਪਹਿਲਾਂ ਜਦੋਂ ਸੰਗਰੂਰ ਦੇ ਵਿੱਚ ਰਾਹੁਲ ਗਾਂਧੀ ਆਏ ਸੀ ਤੇ ਇੱਕੋ ਸਟੇਜ ਤੋਂ ਕੈਪਟਨ ਅਮਰਿੰਦਰ ਤੇ ਪ੍ਰਤਾਪ ਸਿੰਘ ਬਾਜਵਾ ਬੋਲੇ ਸੀ, ਪਰ ਇੱਕ ਦੂਜੇ ਦੇ ਖਿਲਾਫ ਬੋਲੇ ਸੀ ਰਾਹੁਲ ਗਾਂਧੀ ਦੀ ਮੌਜੂਦਗੀ 'ਚ। ਪਰ ਇਹ ਧੂਰੀ 'ਚ ਏਦਾਂ ਨਹੀਂ ਹੋਇਆ। ਧੂਰੀ 'ਚ ਸੰਕੇਤ ਚੰਗਾ ਗਿਆ, ਇੱਕ ਮੈਸੇਜ ਚੰਗਾ ਗਿਆ ਵੀ ਕਾਂਗਰਸ ਪਾਰਟੀ ਹੁਣ ਇੱਕ ਹੁੰਦੀ ਦਿਖਾਈ ਦੇ ਰਹੀ ਹੈ। ਇਹ ਇਕਜੁੱਟਤਾ ਭਾਵੇਂ ਵਕਤੀ ਹੋਵੇ, ਪਰ ਇਹ ਕਾਂਗਰਸ ਨੂੰ ਪੇ ਕਰੇਗੀ। ਸੋ 2017 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਇਹ ਜਿਹੜੀ ਇਕਜੁੱਟਤਾ ਆ ਬਹੁਤ ਇੰਪੋਰਟੈਂਟ ਹੈ, ਇਸ ਪੱਖ ਤੋਂ ਕਿ ਕਾਂਗਰਸ ਪਾਰਟੀ ਇੱਕ ਮਜ਼ਬੂਤ ਤਾਕਤ ਹੈ ਹਾਲੇ ਵੀ ਪੰਜਾਬ ਦੇ ਵਿੱਚ। ਜੇ ਉਹਨੇ ਆਪਣੀ ਥੱਲੇ ਕਾਡਰ ਜਿਹੜੀ ਨਿਰਾਸ਼ਤਾ ਫੈਲੀ ਹੋਈ ਹੈ, ਉਹਨੂੰ ਨਿਰਾਸ਼ਤਾ ਨੂੰ ਇੱਕ ਉਮੀਦ ਵਿੱਚ ਬਦਲਣਾ ਹੈ, ਤਾਂ ਕਿ ਕੈਪਟਨ ਅਮਰਿੰਦਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਬਾਕੀ ਧੜੇ ਜਿਹੜੇ ਕਾਂਗਰਸ ਦੇ ਹੈ, ਉਹਨਾਂ ਨੂੰ ਇੱਕ ਹੋਣਾ ਹੀ ਪਏਗਾ। ਨਹੀਂ ਤਾਂ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ, ਕਾਂਗਰਸ ਦੀ ਜ਼ਮੀਨ ਖਿਸਕ ਰਹੀ ਹੈ, ਉਹਦੇ ਉੱਤੇ ਆਮ ਆਦਮੀ ਪਾਰਟੀ ਦੀ ਨਜ਼ਰ ਤਾਂ ਹੈਗੀ ਹੈ ਤੇ ਆਪ ਮੁਹਾਰੇ ਵੀ ਉਹ ਜ਼ਮੀਨ ਆਮ ਆਦਮੀ ਪਾਰਟੀ ਨੂੰ ਮਿਲਣੀ ਹੈ ਤੇ ਨਾਲ ਨਾਲ ਬੀਜੇਪੀ ਦੀ ਵੀ ਉਹਦੇ 'ਚ ਨਜ਼ਰ ਹੈ। ਜੀ ਜੀ ਜੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸੁਸ਼ੀਲ ਦੋਸਾਂਝ ਹੋਣਾ ਦੇ ਨਾਲ। ਸੁਸ਼ੀਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ ਜੀ। ਸੋ ਤੇ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ, ਤੇ ਇੱਥੇ ਹੀ ਜਿਹੜਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਆ। ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।